बिस्मिल्लाहिर्रहमानिर्रहीम ते अस्सलाम वालेकुम। 6 ਦਸੰਬਰ ਪਾਕਿਸਤਾਨ ਦੇ ਵਿੱਚ ਜੁਮੇ ਦੀ ਦੁਪਹਿਰ ਤੇ ਅੱਜ ਦੇ ਪੰਜਾਬੀ ਵੀਲੌਗ 'ਚ ਚੜ੍ਹਦੇ ਤੇ ਲਹਿੰਦੇ ਪੰਜਾਬ ਦੇ ਸੱਜਣਾ ਤੇ ਮਿੱਤਰਾਂ, ਭੈਣਾਂ ਤੇ ਭਰਾਵਾਂ, ਮਾਵਾਂ ਤੇ ਬਜ਼ੁਰਗਾਂ ਨੂੰ ਜੀ ਆਇਆਂ। ਸਭ ਤੋਂ ਪਹਿਲੀ ਖਬਰ ਜਿੱਤੇ ਅਸੀਂ ਚਾਨਣ ਪਾਉਣਾ ਉਹ ਸੁਪਰੀਮ ਕੋਰਟ ਆਫ ਪਾਕਿਸਤਾਨ ਤੋਂ ਹੈ ਤੇ ਉਹ ਜੱਜ ਜਿਹੜੇ ਵੇਲੇ ਦੇ ਉੱਤੇ ਖਲੋਤੇ ਨੇ ਔਰ ਵੇਲੇ ਦੇ ਉੱਤੇ ਉਹਨਾਂ ਨੇ ਇਹੋ ਜਿਹੇ ਫੈਸਲੇ ਕੀਤੇ ਕਿ ਉਹ ਜਿਵੇਂ ਅਸੀਂ ਆਨੇ ਨਾ ਕਿ ਇਸ ਵਾਰੀ ਤੇ ਮੇਰੀ ਵਾਰੀ ਨਹੀਂ, ਤੈਨੂੰ ਮਾਰ ਰਹੇ ਨੇ, ਤੇਰਾ ਘਰ ਸਾੜ ਰਹੇ ਨੇ, ਮੈਨੂੰ ਕੀ। ਮੈਂ ਤੁਹਾਨੂੰ ਹਮੇਸ਼ਾ ਦੱਸਦਾ ਰਹਿਣਾ ਵੀ ਸਾਡਾ ਉਹ ਜਿਹੜਾ ਕੌਮੀ ਜੁਮਲਾ ਹੈ ਸਾਨੂੰ ਕੀ, ਔਰ ਸਾਨੂੰ ਉਦੋਂ ਪਤਾ ਲੱਗਦਾ ਜਦੋਂ ਮਾਮਲਾ ਸਾਡੇ ਆਪਣੇ ਘਰ ਤੱਕ ਅੱਪੜ ਜਾਂਦਾ ਹੈ। ਇਹੀ ਕੰਮ ਸੁਪਰੀਮ ਕੋਰਟ ਦੇ ਜੱਜ ਸਾਹਿਬਾਨ ਦੇ ਨਾਲ ਹੋਇਆ ਤੇ ਹੁਣ ਜਸਟਿਸ ਮਨਸੂਰ ਅਲੀ ਸ਼ਾਹ ਸਾਹਿਬ ਨੇ ਇੱਕ ਹੋਰ ਖਤ ਜਿਹੜਾ ਉਹ ਚੀਫ ਜਸਟਿਸ ਅਫਰੀਦੀ ਸਾਹਿਬ ਨੂੰ ਲਿਖਿਆ ਹੈ ਤੇ ਉਹਨਾਂ ਨੂੰ ਕਿਹਾ ਕਿ ਅਸੀਂ ਅਕਤੂਬਰ ਦੇ ਆਖਰ ਦੇ ਉੱਤੇ ਇੱਕ ਫੈਸਲਾ ਕੀਤਾ ਸੀ ਕਿ 26ਵੀਂ ਆਈਨੀ ਤਰਮੀਮ ਜਿਹੜੀ ਹੈ ਉਹਨੂੰ ਸੁਣਿਆ ਜਾਏ, ਉਹਦੇ ਕੇਸ ਨੂੰ, ਔਰ ਫੁੱਲ ਕੋਰਟ ਬਣਾ ਕੇ ਫੈਸਲਾ ਕੀਤਾ ਜਾਏ ਕਿ 26ਵੀਂ ਆਈਨੀ ਤਰਮੀਮ ਜਿਹੜੀ ਹੈ ਉਹ ਕਾਨੂੰਨ ਦੇ ਮੁਤਾਬਕ ਹੋਈ ਹੈ ਜਾਂ ਕਾਨੂੰਨ ਦੇ ਖਿਲਾਫ ਹੋਈ ਹੈ ਤੇ ਫਿਰ ਹੀ ਉਹਦੇ ਜਿਹੜੇ ਬਾਅਦ ਵਾਲੇ ਸਾਰੇ ਕੰਮ ਨੇ ਉਹਨਾਂ ਤੇ ਫੈਸਲਾ ਕੀਤਾ ਜਾਏ। ਇਹ ਖਤ ਲਿਖਣ ਦੀ ਨੌਬਤ ਇਸ ਤੋਂ ਆਈ ਹੈ ਕਿ ਹੁਣ ਲਾਹੌਰ, ਸਿੰਧ ਤੇ ਦੂਜੇ ਜਿਹੜੇ ਹਾਈ ਕੋਰਟਾਂ ਨੇ ਉੱਥੇ ਹੁਣ ਨਵੇਂ ਜੱਜਾਂ ਦੀ ਤਾਇਨਾਤੀ ਸ਼ੁਰੂ ਕਰ ਦਿੱਤੀ ਗਈ। ਅਸੀਂ ਕੱਲ ਪਰਸੋਂ ਤੁਹਾਡੇ ਸਾਹਮਣੇ ਜਿਹੜੀ ਖਬਰ ਰੱਖੀ ਸੀ ਉਰਦੂ ਵੀਲੌਗ ਚ ਗਾਲਬਨ ਕਿ 7 ਨਵੇਂ ਜਿਹੜੇ ਵਕਲਾ ਹਜ਼ਰਾਤ ਤੋਂ ਨਵੇਂ ਹਾਈ ਕੋਰਟ ਦੇ ਜੱਜ ਲਾਉਣ ਲੱਗੇ ਨੇ ਸਿਰਫ ਲਾਹੌਰ ਦੇ ਵਿੱਚ। 25 ਮੇਰਾ ਖਿਆਲ ਉੱਥੇ ਸੀਟਾਂ ਖਾਲੀ ਨੇ ਲਾਹੌਰ ਦੇ ਵਿੱਚ, 7 ਨੂੰ ਲਾਉਣ ਲੱਗੇ ਨੇ ਤੇ ਉਹ ਜਿਹੜੇ 7 ਲਾਉਣ ਲੱਗੇ ਨੇ ਉਹਨਾਂ ਚੋਂ ਬਹੁਤੇ ਸਾਰੇ ਜਿਹੜੇ ਨੇ ਉਹ ਆਜ਼ਮ ਨਜ਼ੀਰ ਤਾਰੜ ਸਾਹਿਬ ਜਿਹੜੇ ਇਸ ਵੇਲੇ ਵਜ਼ੀਰ ਕਾਨੂੰਨ ਨੇ ਉਹ ਜਾਂ ਉਹਨਾਂ ਦੇ ਚੈਂਬਰ ਦੇ ਨੇ ਜਾਂ ਉਹਨਾਂ ਦੇ ਯਾਰ ਸੱਜਣ ਨੇ ਜਾਂ ਉਹਨਾਂ ਦੇ ਜਾਣਨ ਵਾਲੇ ਨੇ ਤੇ ਇਹ ਹੁਣ ਜਸਟਿਸ ਮਨਸੂਰ ਅਲੀ ਸ਼ਾਹ ਸਾਹਿਬ ਚਾਹੁੰਦੇ ਨੇ ਕਿ ਮੈਰਿਟ ਦੇ ਉੱਤੇ ਉਹਨਾਂ ਜੱਜਾਂ ਦੀ ਤਾਇਨਾਤੀ ਹੋਵੇ ਤੇ ਉਹਨਾਂ ਆਖਿਆ ਵੀ ਪਹਿਲਾਂ 26ਵੀਂ ਆਈਨੀ ਤਰਮੀਮ ਦਾ ਕੇਸ ਸੁਣ ਲਵੋ ਤਾਂ ਕਿ ਫੈਸਲਾ ਹੋ ਜਾਏ ਕਿ ਉਸ ਤੋਂ ਬਾਅਦ ਇਹ ਸਾਰਾ ਕੰਮ ਹੋ ਸਕਦਾ ਕਿ ਨਹੀਂ। ਪਰ ਮੈਂ ਹੁਣ ਇਹੀ ਆਖਾਂਗਾ ਜਸਟਿਸ ਮਨਸੂਰ ਅਲੀ ਸ਼ਾਹ ਸਾਹਿਬ ਨੂੰ ਕਿ ਸਰ ਲੇਟ ਹੋ ਗਏ। ਜਿਸ ਵੇਲੇ ਵੇਲਾ ਸੀ ਉਸ ਵੇਲੇ ਤੁਸੀਂ ਇਹ ਸੋਚਦੇ ਰਹੇ ਕਿ ਇਹ ਕਿਹੜਾ ਸਾਡੇ ਨਾਲ ਹੋ ਰਿਹਾ ਤੇ ਦੂਜਿਆਂ ਨਾਲ ਹੋ ਰਿਹਾ ਤੇ ਹੁਣ ਸਰ ਤੁਹਾਨੂੰ ਭੁਗਤਣਾ ਪੈਣਾ, ਇਹ ਤੁਹਾਡੇ ਨਾਲ ਵੀ ਹੋਣਾ, ਨਾਲ ਪੂਰੀ ਕੌਮ ਨਾਲ ਹੋਣਾ ਮਾਜ਼ਰਤ ਦੇ ਨਾਲ। ਆਈ ਵਿਸ਼ ਕਿ ਤੁਸੀਂ ਵਕਤ ਤੇ ਸਟੈਂਡ ਲਿਆ ਹੁੰਦਾ ਤੇ ਅਗਰ ਤੁਸੀਂ ਵੇਲੇ ਤੇ ਵਕਤ ਤੇ ਸਟੈਂਡ ਲਿਆ ਹੁੰਦਾ ਤੇ ਸ਼ਾਇਦ ਅੱਜ ਇਹ ਮਾਮਲਾਤ ਇੰਜ ਨਾ ਹੁੰਦੇ। ਅੱਛਾ ਜੀ, ਅਗਲੀ ਖਬਰ ਤੁਹਾਡੇ ਸਾਹਮਣੇ ਜਨੂਬੀ ਕੋਰੀਆ ਤੋਂ ਰੱਖਣੀ ਹੈ। ਉੱਥੋਂ ਦੇ ਆਰਮੀ ਚੀਫ ਨੇ ਆਖਿਆ ਵੀ ਮੇਰਾ ਨਿੱਕਾ ਜਿਹਾ ਕਿਰਦਾਰ ਸੀ, ਮੈਂ ਤੇ ਮਾਰਸ਼ਾਲਾ ਨਹੀਂ ਲਾਈ, ਨਾ ਮੈਂ ਆਪਣੀ ਫੌਜ ਉਸ ਤਰ੍ਹਾਂ ਦਿੱਤੀ, ਪਰ ਉਹਨਾਂ ਮੇਰੇ ਨਾਲ ਗੱਲ ਕੀਤੀ, ਮੈਂ ਉਹਨੂੰ ਵੇਲੇ ਤੇ ਨਹੀਂ ਡੱਕਿਆ ਜਿਹੜਾ ਸਦਰ ਹੈ ਉੱਥੋਂ ਦਾ ਯੂਨ, ਤੇ ਮੇਰਾ ਨਿੱਕਾ ਜਿਹਾ ਕਿਰਦਾਰ ਸੀ, ਉਹਦੀ ਵਜ੍ਹਾ ਤੋਂ ਮੈਂ ਅਸਤੀਫਾ ਦੇਣ ਨੂੰ ਤਿਆਰ ਹਾਂ। ਬਈ ਅਜੀਬ ਆਦਮੀ ਹੈ ਵੈਸੇ, ਬੜਾ ਹੀ ਹੌਲਾ ਕਿਸਮ ਦਾ। ਤੁਹਾਨੂੰ ਪਤਾ ਹੈ ਕਿ ਆਰਮੀ ਚੀਫ ਹੈ, ਰਾਤ ਵੀ ਸੀ, ਗੋਲੀਆਂ ਵੀ ਚਲਾ ਸਕਦਾ ਸੀ, ਲੋਕੀ ਵੀ ਇਕੱਠੇ ਹੋਏ ਸਨ, ਸਦਰ ਨੇ ਮਾਰਸ਼ਲ ਲਾਉਣ ਦਾ ਵੀ ਇਖਤਿਆਰ ਦੇ ਦਿੱਤਾ ਸੀ ਤੇ ਉਹਨੇ ਕੀ ਆਖਿਆ ਅੱਗੋਂ? ਉਹਨੇ ਹੁਣ ਸਟੇਟਮੈਂਟ ਦਿੱਤੀ ਹੈ ਕਿ ਸਾਡੀ ਜਿਹੜੀ ਫੌਜ ਹੈ ਨਾ, ਸਾਡੇ ਕੋਲ ਮੁਲਕ ਚਲਾਉਣ ਦਾ ਤਜਰਬਾ ਨਹੀਂ ਹੈ ਜਨਾਬ, ਸਾਡੇ ਕੋਲ ਹਕੂਮਤ ਕਰਨ ਦਾ ਤਜਰਬਾ ਨਹੀਂ ਹੈ, ਮਾਰਸ਼ਲ ਲਾਉਣ ਦਾ ਤਜਰਬਾ ਸਾਡੇ ਕੋਲ ਨਹੀਂ ਹੈ। ਅਸੀਂ ਤੇ ਜੰਗ ਸ਼ੰਗ ਲੜ ਸਕਦੇ ਹਾਂ, ਅਸੀਂ ਤੇ ਮੁਲਕ ਦਾ ਦਿਫਾਅ ਕਰ ਸਕਦੇ ਹਾਂ, ਸਾਡੇ ਕੋਲ ਉਹੀ ਤਜਰਬਾ ਹੈ। ਪਰ ਬੜਾ ਝੱਲਾ ਹੈ ਯਾਰ ਤੂੰ, ਸਾਡੇ ਕੋਲ ਰਿਟਾਇਰਡ ਨਹੀਂ, ਰਿਟਾਇਰ ਜਰਨਲ ਹੀ ਲੈ ਜਾਣੇ ਸੀ ਥੋੜੇ ਜਿਹੇ ਤੂੰ। ਸਾਡੇ ਵਾਲੇ ਤੇ ਲੜਨ ਨੂੰ ਫਿਰਦੇ ਨੇ ਹਰ ਥਾਂ ਤੇ। ਸਾਡੇ ਆਪਣੇ ਤੁਹਾਨੂੰ ਪਤਾ ਹੀ ਹੈ ਕਿ ਜਿਹੜੇ ਸਾਡੇ ਉਹ ਜਨਾਬ ਪੂਰੇ ਉਹ ਸ਼ੁਕਰੀਆ ਰਹੀਲ ਸ਼ਰੀਫ ਸਾਹਿਬ ਵਾਲੇ ਜਿਹੜੇ ਨੇ ਉਹਨਾਂ ਨੂੰ ਲੈ ਜਾਣਾ ਸੀ, ਉਹਨਾਂ ਉੱਤੇ ਮਾਰਸ਼ਾਲਾ ਵੀ ਲਾ ਦੇਣਾ ਸੀ, ਤੁਹਾਨੂੰ ਹਕੂਮਤ ਵੀ ਚਲਾ ਦੇਣੀ ਸੀ। ਸਾਡੇ ਵਾਲਿਆਂ ਨੂੰ ਤੇ ਭਾਈ ਸਾਰਾ ਕੁਝ ਕਰਨਾ ਆਉਂਦਾ, ਹਰ ਸ਼ਾਹੀ ਚਲਾ ਚਲੂ ਰਹਿੰਦੇ ਨੇ। ਤੇ ਇਹ ਅਜੀਬ ਹੀ ਆਰਮੀ ਚੀਫ ਹੈ ਵੈਸੇ, ਮਾਠਾ ਹੀ ਹੈ ਕੋਈ ਬੰਦਾ। ਇਹਨੇ ਨਾ ਡੰਡਾ ਫੇਰਿਆ ਜਨੂਬੀ ਅਫਰੀਕਾ, ਆਪਣਾ ਕੋਰੀਆ ਵਾਲਿਆਂ ਨੂੰ ਅਫਰੀਕਾ ਕਹਿ ਦਿੱਤਾ ਮੈਂ, ਉਹਨਾਂ ਨੂੰ ਕਿਉਂ ਡੰਡਾ ਫੇਰੂ ਜਾ ਕੇ? ਨਾ ਜਨੂਬੀ ਕੋਰੀਆ ਦੀ ਆਵਾਮ ਨੂੰ ਡੰਡਾ ਫੇਰਿਆ, ਨਾ ਉੱਥੇ ਕਿਸੇ ਡੀ ਚੌਕ ਤੇ ਗੋਲੀਆਂ ਚੱਲੀਆਂ, ਨਾ ਕੁਟਾਪਾ ਚੜਿਆ, ਨਾ ਬੰਦਿਆਂ ਨੂੰ ਨੰਗਾ ਕੀਤਾ, ਨਾ ਜੇਲ੍ਹਾਂ 'ਚ ਪਾਇਆ, ਨਾ ਉਹਨਾਂ ਦੇ ਕੈਮਰੇ ਲਾਏ ਘਰਾਂ ਦੇ ਵਿੱਚ, ਕੋਈ ਕੰਮ ਹੀ ਨਹੀਂ ਕੀਤਾ। ਆਂਦਾ ਮੈਂ ਰਿਜ਼ਾਈਨ ਦੇਣ ਨੂੰ ਤਿਆਰ ਹੈ। ਹੌਲਾ ਹੈ ਬਈ ਤੂੰ ਬੰਦਾ, ਇੱਥੇ ਹੁੰਦਾ ਨਾ ਤੇ ਤੈਨੂੰ ਅਸੀਂ ਹਵਾਲਦਾਰ ਤੇ ਰਿਟਾਇਰ ਕਰ ਦੇਣਾ ਸੀ, ਤੈਨੂੰ ਆਰਮੀ ਚੀਫ ਬਣਨੀ ਨਹੀਂ ਦੇਣਾ। ਵੇਖੋ ਨਾ ਮਾਮਲਾਤ ਕਿੱਧਰ ਦੇ ਕਿੱਧਰ ਨੇ, ਕੈਸੇ ਮੁਲਕਾਂ, ਕੈਸਾ ਹੈ ਜਨੂਬੀ ਕੋਰੀਆ ਵੀ ਕਿ ਉੱਥੋਂ ਦਾ ਆਰਮੀ ਚੀਫ ਆਂਦਾ ਵੀ ਸਾਨੂੰ ਜਨਾਬ ਮੁਲਕ ਨਹੀਂ ਚਲਾਉਣਾ ਆਉਂਦਾ, ਅਸੀਂ ਤੇ ਪੇਸ਼ਾਵਰ ਫੌਜ ਹੈ, ਸਾਡਾ ਕੰਮ ਫੌਜ ਨੇ ਆਪਣਾ ਕੰਮ ਕਰਨਾ ਹੈ, ਮੁਲਕ ਚਲਾਉਣ ਵਾਸਤੇ ਸਿਆਸਤਦਾਨ ਨੇ ਤੇ ਉਹੀ ਮੁਲਕ ਚਲਾਉਣ। ਤੇ ਸਮਝ ਤੋਂ ਬਾਹਰ ਹੈ ਮੈਨੂੰ ਵੀ ਇਹ ਗੱਲ ਕੀ ਗੱਲ ਉਹਨੇ ਕਰ ਦਿੱਤੀ ਹੈ ਤੇ ਕਿਉਂ ਕਰ ਦਿੱਤੀ ਹੈ। ਅੱਛਾ ਜੀ, ਅਗਲੀ ਖਬਰ ਤੁਹਾਡੇ ਸਾਹਮਣੇ ਰੱਖਣੀ ਹੈ ਜਿਹੜੀ ਇਕਨੋਮੀ ਤੁਹਾਨੂੰ ਰੋਜ਼ ਦੱਸਦੇ ਰਹਿੰਦੇ ਨੇ ਵੀ ਸਟਾਕ ਐਕਸਚੇਂਜ ਜਿਹੜੀ ਹੈ ਨਾ ਜਨਾਬ ਉੱਤੇ ਚਲੀ ਗਈ। ਉਹ ਮੈਨੂੰ ਤੇ ਕਿਤੇ ਫਿਕਰ ਪੈ ਜਾਂਦੀ ਜਿੰਨਾ ਉੱਤੇ ਲੈ ਕੇ ਜਾਂਦੇ ਨੇ, ਕਿਤੇ ਅੱਲਾ ਨੂੰ ਹੀ ਨਾ ਪਿਆਰੀ ਹੋ ਜਾਏ, ਬਹੁਤੀ ਉੱਤੇ ਨਾ ਚਲੀ ਜਾਏ, ਥੱਲੇ ਨਾ ਲਿਆ ਬਾਅਦ ਚ ਲਿਆਂਦੀ ਜਾਏ ਸਾਡੇ ਕੋਲੋਂ। ਉਹ ਇਰਸ਼ਾਦ ਭੱਟੀ ਸਾਹਿਬ ਨੇ ਅੱਛਾ ਜੁਮਲਾ ਕਿਹਾ ਹੈ ਕਿ ਇਹ ਜਦੋਂ ਅਗਲੀ ਵਾਰੀ ਸਟਾਕ ਐਕਸਚੇਂਜ ਉੱਤੇ ਜਾਏ ਨਾ ਤੇ ਉਹਦੇ ਕੋਲੋਂ ਰਿਕੁਐਸਟ ਕਰਿਓ ਵੀ ਜਾਂਦੀ ਹੋਈ ਨਾਲ ਆਵਾਮ ਨੂੰ ਵੀ ਉੱਤੇ ਲੈ ਜਾਏ। ਆਵਾਮ ਤੇ ਥੱਲੇ ਰੁਲ ਗਈ ਹੈ ਤੇ ਸਟਾਕ ਐਕਸਚੇਂਜ ਕੱਲੀ ਉੱਤੇ ਜਾਈ ਜਾ ਰਹੀ ਹੈ ਤੇ ਉਹੀ ਗੱਲ ਹੈ। ਹੁਣ ਤੁਹਾਡੇ ਸਾਹਮਣੇ ਖਬਰ ਦੇਣੀ ਅਸੀਂ ਕਿ 70% ਜਿਹੜੇ ਕਾਰੀਗਰ ਨੇ ਉਹ ਤੇ 15% ਜਿਹੜੇ ਮਾਲਕਾਨ ਨੇ ਸੁਨਿਆਰੇ
ਇਹ ਸੋਨੇ ਦਾ ਕੰਮ ਕਰਨ ਵਾਲੇ। 15% ਮਾਲਕਾਂ ਨੇ ਦੁਕਾਨਾਂ ਬੰਦ ਕਰ ਦਿੱਤੀਆਂ ਨੇ ਤੇ 70% ਕਾਰੀਗਰ ਜਿਹੜੇ ਨੇ ਉਹ ਇਹ ਕੰਮ ਛੱਡ ਕੇ ਤੇ ਕੋਈ ਹੋਰ ਕੰਮ ਲੱਭਦੇ ਫਿਰਦੇ ਨੇ। ਸਾਡੀ ਖਬਰ ਨਹੀਂ ਹੈ, ਇਹ ਜਿਹੜੀ ਸੁਨਿਆਰਿਆਂ ਦੀ ਆਪਣੀ ਐਸੋਸੀਏਸ਼ਨ ਹੈ ਉਹ ਦੱਸਣ ਡਈ ਹੈ ਕਿ ਦੁਕਾਨਾਂ ਬੰਦ ਹੋ ਰਹੀਆਂ ਨੇ। 15% ਸੁਨਿਆਰੇ ਆਪਣੀਆਂ ਦੁਕਾਨਾਂ ਬੰਦ ਕਰ ਗਏ ਨੇ ਤੇ ਬਾਕੀ ਕਾਰੀਗਰ ਜਿਹੜੇ ਨੇ ਉਹ ਹੋਰ ਕੰਮ ਲੱਭਦੇ ਫਿਰਦੇ ਨੇ। ਉਹਦੀ ਵਜ੍ਹਾ ਹੈ ਕਿ ਉੱਥੇ ਕੰਮ ਹੀ ਨਹੀਂ ਹੈਗਾ ਉਹਨਾਂ ਦੇ ਕੋਲ। ਸੋਨਾ ਇਤਨਾ ਮਹਿੰਗਾ ਹੋ ਗਿਆ, ਲੋਕੀ ਅਫੋਰਡ ਨਹੀਂ ਕਰ ਸਕਦੇ ਤੇ ਉਹਨਾਂ ਕੋਲ ਕੰਮ ਨਹੀਂ ਹੈਗਾ। ਪੁਰਾਣੇ ਸੋਨੇ ਨੂੰ ਵੀ ਢਾਲ ਕੇ ਬਣਾਉਣ ਵਾਸਤੇ ਜਿਹੜੀ ਮਿਹਨਤ ਮਜ਼ਦੂਰੀ ਉਹ ਇੰਨੀ ਮਹਿੰਗੀ ਹੈ, ਆਵਾਮ ਅਫੋਰਡ ਨਹੀਂ ਕਰਦੀ, ਤੇ ਇਸ ਵਾਸਤੇ ਉਹਨਾਂ ਦਾ ਕੰਮ ਥੱਲੇ ਚਲਾ ਗਿਆ। ਉਹ ਹੁਣ ਕੋਈ ਹੋਰ ਕੰਮ ਜਿਹੜਾ ਉਹ ਲੱਭਦੇ ਫਿਰਦੇ ਨੇ। ਅੱਛਾ ਜੀ, ਅਗਲੀ ਖਬਰ ਤੁਹਾਡੇ ਸਾਹਮਣੇ ਦੇਣੀ। ਅਨੀਸ ਸੱਤੀ ਨੌਜਵਾਨ, ਬਿਲਕੁਲ ਬੜਾ ਹੀ ਖੂਬਸੂਰਤ ਉਜਲਾ ਨੌਜਵਾਨ, ਉਹ ਮਰੀ ਤੋਂ ਆਇਆ ਸੀ, ਚੇਤੇ ਕਰੋ, ਇhtਜਾਜ ਕਰਨ ਵਾਸਤੇ, ਤੇ ਉੱਥੇ ਗੋਲੀ ਮਾਰ ਕੇ ਸਨਾਈਪਰ ਨੇ ਤੇ ਉਹਨੂੰ ਸ਼ਹੀਦ ਕਰ ਦਿੱਤਾ ਸੀ। ਉਹਨਾਂ ਦੇ ਵਾਲਿਦ ਨੇ ਉਹਨੇ ਬਿਆਨ ਦਿੱਤਾ ਹੈ ਕਿ ਜ਼ਾਲਮੋ, ਮੇਰਾ ਪੁੱਤਰ ਵੀ ਖੋਲਿਆ, ਸ਼ਹੀਦ ਕਰ ਦਿੱਤਾ, ਤੇ ਹੁਣ ਸਾਨੂੰ ਧਮਕੀਆਂ ਲਾਉਂਦੇ ਹੋ ਕਿ ਅਸੀਂ FIR ਵੀ ਦਰਜ ਨਾ ਕਰਾਈਏ। ਉਹਨਾਂ FIR ਦਰਜ ਕਰਾਉਣ ਦੀ ਕੋਸ਼ਿਸ਼ ਵੀ ਕੀਤੀ। ਉਹਨਾਂ ਨੇ ਸ਼ਹਬਾਜ਼ ਸ਼ਰੀਫ ਤੇ, ਮੋਹਸਨ ਨਕਵੀ ਤੇ, IG ਪੰਜਾਬ, ਉਹਨਾਂ ਚੌਧਰੀ ਨਿਜ਼ਾਮਦੀਨ ਦਾ ਨਾਮ ਹੀ ਨਹੀਂ ਵਿਚਾਰਿਆ ਅੱਜ ਲਿਆ ਉਹਦੇ ਵਿੱਚ। ਫਿਰ ਵੀ ਪੁਲਿਸ ਨੇ ਉਹਨਾਂ ਦੀ FIR ਦਰਜ ਕਰਨ ਤੋਂ ਇਨਕਾਰ ਕਰ ਦਿੱਤਾ। ਹੁਣ ਅਦਾਲਤ ਜਾਣਗੇ ਤੇ ਅਦਾਲਤਾਂ ਵੀ ਉੱਤੇ ਜਸਟਿਸ ਮਨਸੂਰ ਅਲੀ ਸ਼ਾਹ ਸਾਹਿਬ ਉਹਨਾਂ ਨੇ ਦੇਰ ਕਰ ਜਿਹੜਾ ਹਾਲਾਤ ਬਣਾਤੇ ਨੇ, ਉਹ ਅੱਗੋਂ ਤੁਹਾਨੂੰ ਅਦਾਲਤਾਂ ਦੀ ਖਬਰ ਦੇ ਦਿੰਦੇ। ਅਦਾਲਤਾਂ ਦੀ ਖਬਰ ਇਹ ਹੈ ਕਿ ਜਨਾਬ ਸਿਪਰਾ ਸਾਹਿਬ, ਜੀ ਹਾਂ ਉਹੀ ਜੱਜ ਸਾਹਿਬ, ਤੁਹਾਨੂੰ ਪਤਾ ਤਾਹਿਰ ਅਬਾਸ ਸਿਪਰਾ ਸਾਹਿਬ, ਅਸੀਂ ਤਾਂ ਉਹਨਾਂ ਦਾ ਬੜਾ ਹੀ ਇਤਰਾਮ ਕਰਦੇ ਹਾਂ। ਜੱਜ ਸਾਹਿਬ ਜੋ ਹੋਏ ਉਹਨਾਂ ਨੇ ਵੀ ਨਵੀਂ ਗੱਲ ਦੱਸੀ ਹੈ ਸਾਰੀ। ਉਹਨਾਂ ਨੇ ਵੀ ਆਖਿਆ ਵੀ ਜਿਹੜੇ ਪਠਾਨ ਨੇ ਉਹ ਬੜੇ ਦਲੇਰ ਨੇ ਤੇ ਪੰਜਾਬੀ ਜਿਹੜੇ ਨੇ ਉਹ ਘੱਟ ਦਲੇਰ ਨੇ। ਇਹ ਸਾਰੀਆਂ ਗੱਲਾਂ ਬਾਤਾਂ ਕਰਕੇ, ਆਪ ਵੀ ਪੰਜਾਬੀ ਨੇ ਤਾਹਿਰ ਅਬਾਸ ਸਿਪਰਾ ਸਾਹਿਬ, ਤੇ ਬੜੀਆਂ ਬਹਾਦਰੀ ਦੀਆਂ ਤੇ ਬੜੀਆਂ ਇਨਕਲਾਬੀ ਕਿਸਮ ਦੀਆਂ ਉਹਨਾਂ ਗੱਲਾਂ ਕੀਤੀਆਂ ਅਦਾਲਤ ਦੇ ਵਿੱਚ। ਲੇਕਿਨ ਬਾਅਦ ਦੇ ਵਿੱਚ ਜਿਸ ਵੇਲੇ ਫੈਸਲਾ ਆਇਆ ਤੇ ਉਹਨਾਂ ਫਿਰ PTI ਦੇ ਜਿਹੜੇ ਮਾਸੂਮ ਬੰਦੇ ਸੀ ਉਹਨਾਂ ਨੂੰ ਰਿਮਾਂਡ ਦੇ ਉੱਤੇ ਪੁਲਿਸ ਨੂੰ ਦੇ ਦਿੱਤਾ। ਅਤੇ ਇਹ ਵੀ ਸਾਡਾ ਕੌਮੀ ਖੇਲ ਹੈ ਕਿ ਅਸੀਂ ਗੱਲਾਂ ਤਗੜੀਆਂ ਕਰਦੇ ਹਾਂ, ਗੱਲਾਂ ਲਿਸੀਆਂ ਨਹੀਂ ਕਰਦੇ ਸੀ ਕੋਈ ਵੀ, ਮੈਂ ਹੋਵਾਂ ਤੁਸੀਂ ਹੋਵੋ ਕੋਈ ਵੀ। ਅਸੀਂ ਸਾਰੇ ਦੇ ਸਾਰੇ ਬੰਦੇ ਜਿਹੜੇ ਉਹ ਗੱਲਾਂ ਬੜੀਆਂ ਤਗੜੀਆਂ ਕਰਦੇ ਹਾਂ, ਲੇਕਿਨ ਜਦੋਂ ਮੌਕਾ ਆਉਂਦਾ ਇੰਪਲੀਮੈਂਟੇਸ਼ਨ ਕਰਨ ਦਾ ਔਰ ਆਪਣੇ ਤੇ ਉਸੇ ਮੁਕੱਦਮੇ ਦੀ ਡਿਸਕਸ਼ਨ ਦੇ ਵਿੱਚ ਜੱਜ ਸਾਹਿਬ ਇਨਕਲਾਬੀ ਗੱਲਾਂ ਕਰ ਰਹੇ ਨੇ, ਜਦੋਂ ਫੈਸਲਾ ਆਉਂਦਾ ਮੁਕੱਦਮੇ ਦਾ ਤੇ ਉਸ ਵੇਲੇ ਉਹਨਾਂ ਵਿਚਾਰੇ ਮਾਸੂਮਾਂ ਨੂੰ ਜਿਹੜਾ ਉਹ ਰਿਮਾਂਡ ਤੇ ਪੁਲਿਸ ਦੇ ਹਵਾਲੇ ਕਰ ਦਿੰਦੇ ਨੇ। ਅੱਛਾ ਜੀ, ਉਸ ਤੋਂ ਬਾਅਦ ਮੁਸਤਫਾ ਨਵਾਜ਼ ਖੋਖਰ ਸਾਹਿਬ ਨੇ, ਇਹ ਜਿਹੜਾ ਪਾਕਿਸਤਾਨ ਤਹਿਰੀਕ ਇਨਸਾਫ ਦੀ ਜਿਹੜੀ ਸੋਸ਼ਲ ਮੀਡੀਆ ਦੀ ਐਕਟੀਵਿਟੀ ਹੈ ਸਾਰੀ, ਇਹਦੇ ਉੱਤੇ ਗੱਲਬਾਤ ਹੋ ਰਹੀ ਸੀ। ਔਰ ਤੁਹਾਨੂੰ ਪਤਾ ਹੀ ਹੈ ਕਿ ਜੇਦਾ ਜੀ ਤੇ ਸਾਡੇ ਜਿਹੜੇ ਬਹੁਤ ਵੱਡੇ ਸਕਾਲਰ ਨੇ, ਲਈਏ ਦੇ ਸਾਡੇ ਲੈਜੈਂਡ ਨੇ ਜਨਾਬ ਰਊਫ ਕਲਾਸਰਾ ਸਾਹਿਬ, ਉਹ ਤੇ ਅਕਸਰ ਦੱਸਦੇ ਨੇ ਵੀ ਕਿ ਇੰਜ ਕੰਪਿਊਟਰ 'ਚ ਪੈਸੇ ਪਾਉਂਦੇ ਨੇ ਤੇ ਇੰਜ ਕਰਕੇ। ਉਹ ਬਲਕਿ ਜੇਦਾ ਜੀ ਨੇ ਕੀ ਕਿਹਾ ਸੀ ਉਹ ਜ਼ਰਾ ਸੁਣੋ। ਉਹਨਾਂ ਦੱਸਿਆ ਸੀ ਵੀ ਕਿਸ ਤਰ੍ਹਾਂ ਆਵਾਜ਼ਾਂ ਵੀ ਕੱਢੀਆਂ ਸੀ। ਜੇਦਾ ਜੀ ਤੇ ਤੁਹਾਨੂੰ ਪਤਾ ਹੈ ਕਿ ਜੇਦਾ ਜੀ ਤੇ ਫਿਰ ਜੇਦਾ ਜੀ ਨੇ ਨਾ, ਜੇਦਾ ਜੀ ਇੱਕ ਕੈਫੀਅਤ ਦਾ ਨਾਂ ਹੈ, ਇਨਸਾਨ ਦਾ ਨਾਂ ਨਹੀਂ ਹੈ, ਕਿਉਂਕਿ ਇਨਸਾਨ ਉਹ ਕੰਮ ਨਹੀਂ ਕਰ ਸਕਦਾ ਜਿਹੜੇ ਜੇਦਾ ਜੀ ਕਰ ਸਕਦੇ ਨੇ। ਜੇਦਾ ਜੀ ਇੱਕ ਕੈਫੀਅਤ ਦਾ ਨਾਂ ਹੈ, ਕਿਸੇ ਤੇ ਵੀ ਤਾਰੀ ਹੋ ਸਕਦੀ ਹੈ। ਜਿਵੇਂ ਮੈਂ ਜੇਦਾ ਜੀ ਨਹੀਂ ਕਹਿ ਰਿਹਾ, ਉਹ ਤੇ ਕਾਬਲੇ ਇਹਤਰਾਮ ਨੇ ਸਾਡੇ ਲਈ, ਜਿਵੇਂ ਹਰ ਇਨਸਾਨ ਚਵਲ ਮਾਰ ਸਕਦਾ। ਚਵਲ ਮਾਰਨਾ ਇੱਕ ਕੈਫੀਅਤ ਹੁੰਦੀ ਹੈ, ਉਹ ਕੋਈ ਇਨਸਾਨ ਨਹੀਂ ਕੋਈ ਚਵਲ ਹੁੰਦਾ। ਇਨਸਾਨ ਤੇ ਅੱਲਾ ਨੇ ਅਸ਼ਰਫੁਲ ਮਖਲੂਕਾਤ ਹੀ ਬਣਾਏ ਨੇ, ਲੇਕਿਨ ਕਦੇ ਕਦੇ ਬੰਦੇ ਦਾ ਚਵਲ ਮਾਰਨ ਨੂੰ ਕਿਸੇ ਦਾ ਦਿਲ ਕਰਦਾ, ਉਹ ਕੋਈ ਵੀ ਮਾਰ ਸਕਦਾ, ਕਿਸੇ ਕੋਲੋਂ ਵੀ ਵੱਜ ਜਾਂਦੀ ਹੈ। ਤੇ ਇਸੇ ਤਰ੍ਹਾਂ ਜਿਵੇਂ ਚਵਲ ਇੱਕ ਕੈਫੀਅਤ ਦਾ ਨਾਂ ਹੈ ਨਾ, ਮੈਂ ਦੁਬਾਰਾ ਕਹਿ ਰਿਹਾ, ਮੈਂ ਜੇਦਾ ਜੀ ਦੇ ਬਾਰੇ ਨਹੀਂ ਇਹ ਗੱਲ ਕਹਿ ਰਿਹਾ, ਮੈਂ ਇੱਕ ਸਿਰਫ ਐਨੋਲੋਜੀ ਇਸਤੇਮਾਲ ਕਰ ਰਿਹਾ। ਜੇਦਾ ਜੀ ਤੇ ਬਹੁਤ ਮੁਹਤਰਮ ਨੇ, ਤੇ ਤੁਹਾਨੂੰ ਪਤਾ ਹੈ ਵੈਸੇ ਵੀ ਉਹਨਾਂ ਨੇ ਕੋਕਾਫ ਦੇ ਜੰਗਲਾਂ ਦੇ ਵਿੱਚ, ਬਰਮਾ ਦੇ ਜੰਗਲਾਂ ਦੇ ਵਿੱਚ ਇੱਕ ਲੱਤ ਤੇ ਖਲੋ ਕੇ ਉਹਨਾਂ ਨੇ 37 ਸਾਲ ਦੀ ਤਪੱਸਿਆ ਕੀਤੀ ਹੈ, ਤੇ ਫਿਰ ਜਾ ਕੇ ਜਿਹੜੇ ਕੁਸ਼ਤੇ ਮਾਰਦੇ ਨੇ, ਉਹ ਮਰਦਾਨੀ ਤੇ ਪਤਾ ਨਹੀਂ ਕੀ ਕੁਛ ਵੇਚਦੇ ਨੇ, ਇਹ ਸਾਰੇ ਕੰਮ ਕਰਨ ਦੇ ਉਹ ਕਾਬਲ ਹੋਏ ਨੇ। ਤੇ ਉੱਥੇ ਹੀ ਜਦੋਂ ਰਹੇ ਨੇ ਜੰਗਲਾਂ 'ਚ, ਤੇ ਕਿਉਂਕਿ ਜ਼ਾਹਿਰ ਜ਼ਿਆਦਾ ਇਹਨਾਂ ਦੀ ਉੱਥੇ ਜਿਹੜੀ ਯਾਰੀ ਦੋਸਤੀ ਸੀ ਨਾ, ਉਹ ਬਾਂਦਰਾਂ ਨਾਲ ਸੀ। ਮਤਲਬ ਉੱਥੇ ਜੇਦਾ ਜੀ ਜਿਹੜੀ 12 ਟੈਣੀ ਖੇਡਦੇ ਸਨ, ਜਿਹੜੀ ਤਾਸ਼ ਤੂਸ਼ ਵੀ ਖੇਲਦੇ ਸਨ, ਉਹ ਬਾਂਦਰਾਂ ਨਾਲ ਹੀ ਖੇਲਦੇ ਸਨ। ਯਾਰ ਇੱਕ ਤੇ ਮੁੰਡੇ ਉਹ ਦੰਦ ਬੜੇ ਕੱਢਦੇ। ਮੈਂ ਲੰਬੜਦਾਰ ਸਾਹਿਬ ਨੂੰ ਦੱਸ ਕੇ ਤੁਹਾਡੇ ਕੰਨਾਂ ਤੇ ਦੁਆਣੀਆਂ ਨੇ। ਲੰਬੜਦਾਰ ਸਾਹਿਬ ਅੱਜ ਵੈਸੇ ਵੀ ਇਸਲਾਮਾਬਾਦ ਬੈਠੇ ਨੇ, ਤੇ ਉਹਨਾਂ ਸਾਨੂੰ ਇਸਲਾਮਾਬਾਦੋਂ ਇੱਕ ਇਹੋ ਜਿਹੀ ਖਬਰ ਅੰਦਰੋਂ ਕੱਢ ਕੇ ਦਿੱਤੀ ਹੈ ਕਿ ਉਹ ਤੁਹਾਨੂੰ ਥੋੜੀ ਦੇਰ ਦੇ ਵਿੱਚ ਉਹ ਵੀ ਦੱਸਦੇ ਤੁਰੇ ਜਾਂਦੇ। ਲੇਕਿਨ ਇਹ ਤੁਹਾਡੀ ਸ਼ਿਕਾਇਤ ਮੈਨੂੰ ਲੰਬੜਦਾਰ ਸਾਹਿਬ ਕੋਲ ਲਾਣੀ ਪੈਣੀ ਹੈ। ਮੈਂ ਹਲਕੀ ਜੀ ਗੱਲ ਕਰਦਾ, ਤੁਹਾਡੇ ਦੰਦ ਨਿਕਲਦੇ ਨੇ। ਉਹ ਭਾਈਜਾਨ ਜੇਦਾ ਜੀ ਹੁਣ ਜੰਗਲ ਹੀ ਸਨ, ਤੇ ਜੰਗਲ ਦੇ ਵਿੱਚ ਉੱਥੇ ਐਲਾਨ ਮਸਕ ਨੇ ਤੇ ਉਹਨਾਂ ਨੇ ਤਾਸ਼ ਨਹੀਂ ਸੀ ਖੇਡਣੀ। ਇਸ ਲਈ ਜਿਹੜੀ ਆ ਜੇਦਾ ਜੀ ਗੱਲਾਂ ਕਰਦੇ ਨੇ, ਤੇ ਹੱਸਿਆ ਨਾ ਕਰੋ ਥੋੜਾ ਜਿਹਾ। ਹੁਣ ਬਾਂਦਰਾਂ ਦੀ ਯੂਨੀਵਰਸਿਟੀ ਦੇ ਵਿੱਚ ਤਾਲੀਮ ਹਾਸਲ ਕਰਦੇ ਰਹੇ ਨੇ ਉੱਥੇ ਜੰਗਲ ਦੇ ਵਿੱਚ, ਤੇ ਉਹ ਫਿਰ ਜ਼ਰਾ ਥੋੜੀ ਜੀ ਉਹਨਾਂ ਦਾ ਤਜਜ਼ੀਆ ਵੀ ਉਹੋ ਜਿਹਾ ਹੀ ਹੈ ਤੇ ਹਰਕਤਾਂ ਵੀ ਉਹੋ ਜਿਹੀਆਂ। ਇਹ ਜ਼ਰਾ ਪਹਿਲਾਂ ਵੇਖੋ ਕਿ ਉਹ ਪਾਕਿस्तान तहरीक इंसाफ ਦੀ सोशल मीडिया के बारे आंदे की ने। अब ये ट्रेंड तो बेसिकली तो सिस्टम्स हैं, और उसके अंदर जब आप पैसा डालते हैं या आपने एक सिस्टम बना लिया हुआ है तो ट्रेंड चलना शुरू हो जाता है, और पूरी एक साइंस है इसके पीछे। वो साइंस जो है अगर आप अंडरस्टैंड कर जाते हैं तो कोई इतना मुश्किल नहीं है टॉप 10 पे आना, नंबर 2 पे आना, नंबर 3 पे आना। तो वो पाकिस्तान तहरीक इंसाफ इसकी माहिर है,
वो एक्सपर्ट है इसमें, कोई शक नहीं। किसी चीज़ का भी ट्रेंड बनाना हो तो पाकिस्तान तहरीक इंसाफ के हवाले कर दें, वो मेरा ख्याल 1 घंटे के अंदर ट्रेंड बन जाए। सुन लिया जी, रऊफ कलासरा साहब का भी ਇਹੋ ਜਿਹਾ ਹੀ ਖਿਆਲ ਹੈ ਕਿ ਇਹ ਜਨਾਬ ਕੁਝ ਕਰਦੇ ਨੇ। ਹੁਣ ਮੁਸਤਫਾ ਨਵਾਜ਼ ਖੋਖਰ ਸਾਹਿਬ ਨੇ ਦੱਸਿਆ ਹੈ ਕਿ ਭਾਈ ਸਾਨੂੰ ਨਹੀਂ ਪਤਾ ਕੀ ਕਰਦੇ ਨੇ, ਅਸੀਂ ਵੀ ਇਹਨਾਂ ਦਾ ਮੁਕਾਬਲਾ ਕਰਨ ਵਾਸਤੇ ਬਾਹਰ ਦੀਆਂ ਜਿਹੜੀਆਂ ਇੰਟਰਨੈਸ਼ਨਲ ਬਹੁਤ ਸਾਰੀਆਂ ਕੰਸਲਟੈਂਸੀ ਫਰਮਸ ਨੇ ਉਹਨਾਂ ਦੇ ਨਾਲ ਰਾਬਤਾ ਕੀਤਾ, ਰੁਪਈਏ ਵੀ ਖਰਚ ਕੀਤੇ, पर ਅਸੀਂ ਇਹਨਾਂ ਨਾਲ पूरे नहीं अपड़ सके। मुस्तफा नवाज खोखर साहब की आंदे ने, सुन लो। अब मैं आपको अपनी जमात का, पीपल्स पार्टी का जिस जमाने में मैं था, एक्सपीरियंस बताऊं, और वही अभी मुस्लिम लीग नून के साथ भी हो रहा है। बड़े पैसे खर्च किए सोशल मीडिया में कि टीम्स बनाए, तो ये करें, गैर मुल्की कंसल्टेंट्स भी हायर किए। अगर आपके पास सौदा बेचने के लिए प्रोडक्ट बिकती है, बेचने वाला नहीं होता, बयानिया उनके पास है कोई नहीं। सुन लिया जी। ਹੁਣ ਇਹ ਰੌਲਾ ਕੀ ਹੈ? ਇਹ ਤਹਿਰੀਕ ਇਨਸਾਫ ਦੀ ਸੋਸ਼ਲ ਮੀਡੀਆ ਦੀ ਟੀਮ ਜਿਹੜੀ ਹੈ ਕਾਬੂ ਕਿਉਂ ਨਹੀਂ ਲੋਕਾਂ ਕੋਲ ਆਉਂਦੀ? ਮੈਂ ਤੁਹਾਨੂੰ ਦੱਸਣਾ ਹੁੰਦਾ, ਇਹ ਕਾਬੂ ਇਸ ਤੋਂ ਨਹੀਂ ਆਉਂਦੀ ਕਿ ਇਹ ਆਮ ਆਵਾਮ ਹੈ, ਇਹ ਕੋਈ ਤਹਿਰੀਕ ਇਨਸਾਫ ਦੇ ਪੇਡ ਲੋਕ ਨਹੀਂ ਇਹ ਕੰਮ ਕਰਨ ਡਏ, ਇਹ ਆਮ ਆਵਾਮ ਕਰਨ ਡਈ ਹੈ, ਇਹ ਦਿਲੋਂ ਕਰਨ ਡਏ ਨੇ। ਇਹ ਆਵਾਮ ਦਾ ਗੁੱਸਾ ਹੈ, ਰਿਐਕਸ਼ਨ ਹੈ। ਇਹ ਕੋਈ ਇਮਰਾਨ ਖਾਨ ਨੇ ਲੋਕਾਂ ਨੂੰ ਕਿਸੇ ਨੂੰ ਲੱਖ ਜਾਂ 2 ਲੱਖ ਜਾਂ 4 ਲੱਖ ਰੁਪਇਆ ਤਨਖਾਹ ਦੇ ਕੇ ਤਾਂ ਨਹੀਂ ਰੱਖਿਆ। ਇਹ ਸੋਸ਼ਲ ਮੀਡੀਆ ਦੀ ਕੋਈ ਪਾਕਿस्तान ਦੀ ਤਹਿਰੀਕ ਇਨਸਾਫ ਦੀ ਇਹ ਵੀ ਨਾ ਸੋਚੋ ਕਿ ਕੋਈ पार्टी वालों को ऑफिशियल तंजीम है, कोई ओहदे दिते ने, कोई सदर है, कोई जनरल सैकटरी है। वो जिहड़े सोशल मीडिया के ऑफिशियल मुंडे ने, वो मुंडे कुड़ियां ने थोड़े जे ने। ये जिहड़ा भड़थू पाया होया पूरे सोशल मीडिया के उत्ते, और चौधरी ने 40 अरब की जिहड़ी फायरवॉल लाई और बाकी सारा रुपया और लिफाफियां ते इन्ना रुपया खर्च किया और कानून बना रहे हैं। कल भी फॉर्मेशन कमांडर की जिहड़ी होई है कॉन्फ्रेंस, उहदा एलामिया जिहड़ा जारी होया है, उहदे विच जिहड़ा इक्को ही बयान सामने आया वो यही है कि इन्हां नूं मजीद तुन के रखो। हाँ जी, उन्होंने यही फैसला किया है फॉर्मेशन कमांडर च कि असी तो उत्थे गए सन बिल्डिंगां की हिफाजत करन, ते जिहड़े बाहर दे वफूद आए सन उन्हां दी हिफाजत करन। असी बंदे मारन थोड़ी गए सन, असी थोड़ी गोलियां चलाइयां ने। फॉर्मेशन कमांडर ने कहा ये गोलियां गालियां कोई नहीं चलियां, ना उत्ते कोई लाशां डिगियां ने। ये एवें सोशल मीडिया के उत्ते जिहड़े फसादी बैठे ने, ये झूठ बोलते हैं, तो इन्हां दे खिलाफ कानून भी बनाओ, इन्हां नूं जेलां च भी पाओ, इन्हां नूं मजीद तुन के रखो। यही उत्तों फैसला किया है। जनाब जरा तगड़े हो जाओ, मजीद तुन के रखने का फैसला होया है। मतलब ਅਸੀਂ ਸੋਚਦੇ ਸੀ ਵੀ ਸ਼ਾਇਦ ਫਾਰਮੇਸ਼ਨ ਕਮਾਂਡਰ ਬਹਿਣਗੇ, ਆਖਣਗੇ ਵੀ ਯਾਰ ਉੱਥੇ ਗੋਲੀ ਨਹੀਂ ਸੀ ਚੱਲਣੀ ਚਾਹੀਦੀ। ਜਦੋਂ 245 245 ਦੇ ਤਹਿਤ ਉੱਥੇ ਫੌਜ ਚਲੀ ਗਈ ਤੇ ਜ਼ਿੰਮੇਦਾਰੀ ਉੱਥੇ ਅਮਨੋ ਅਮਾਨ ਦੀ ਫੌਜ ਦੀ ਸੀ। ਗੋਲੀ ਚੱਲੀ ਹੈ, ਮਾੜਾ ਹੋਇਆ, ਲਾਸ਼ਾਂ ਡਿੱਗੀਆਂ ਨੇ, ਇਹਦੀ ਕੋਈ ਇਨਕੁਆਇਰੀ ਕਰ ਲਈਏ, ਇਹਦਾ ਕੋਈ ਨਰਮ ਬਿਆਨ ਦਈਏ, ਕੋਈ ਜੱਫੀਆਂ ਪਾਈਏ, ਇੱਕ ਦੂਜੇ ਨੂੰ ਗੱਲ ਲਾਈਏ, ਕੋਈ ਜ਼ਖਮਾਂ ਤੇ ਮਰਹਮ ਰੱਖੀਏ। ਉਹਨਾਂ ਆਖਿਆ ਨਾ ਆਫਤ ਜੀ ਤੁੰਨ ਕੇ ਰੱਖੋ। ਉਹ ਮੈਂ ਨਹੀਂ, ਇਹ ਤੇ ਆਜ਼ਮਾ ਬੁਖਾਰੀ ਆਂਦੀ ਹੈ, ਆਫਤ ਜੀ ਤੁੰਨ ਕੇ ਰੱਖੋ ਵੀ ਬੀਬੀ ਕਿੰਨਾ ਤਨਵਾਣਾ ਹੀ ਹੋਰ, मेरा मतलब है तुन के ही रखिया, और गां किन्ना क तुन के रखण। अच्छा खैर ये तो हो गई उथों जिहड़ी खबर आई। हुण ये जिहड़े पाकिस्तान तहरीक इंसाफ दे सोशल मीडिया दे जवान ने, ये पाकिस्तान तहरीक इंसाफ दे जवान नहीं, ये पाकिस्तान दे जवान ने। ये पाकिस्तान की मुहब्बत च काम कर रहे हैं। हर पिंड दे विच ये जवान भी नहीं कल्ले, साडियां मावां भैणां बजुर्ग सारे ही ने। ये कित्थों तुहाडे काबू आउणगे? इन्हां दियां दिल दियां आवाज़ां ने पाकिस्तान वास्ते जिहड़ियां निकलदियां ने। ये तुसीं सच भी ਤੁਸੀਂ ਕਦੀ ਨਾ ਸੱਚ ਨੂੰ ਢੱਕ ਸਕਦੇ ਹੋ ਤੇ ਨਾ ਤੁਸੀਂ ਰੋਸ਼ਨੀ ਦੀ ਕਿਰਨ ਨੂੰ ਢੱਕ ਸਕਦੇ ਹੋ। ਉਹਨੇ ਕਿਸੇ ਨਾ ਕਿਸੇ ਪਾਸਿਓਂ ਰਾਹ ਕੱਢ ਕੇ ਰੋਸ਼ਨੀ ਨੇ ਵੀ ਅਪੜਨਾ ਤੇ ਸੱਚ ਨੇ ਵੀ ਅਪੜਨਾ। ਇਹ ਤੁਸੀਂ ਨਾਕਾਮ ਕੋਸ਼ਿਸ਼ ਕਰ ਰਹੇ ਹੋ, ਇਹਦਾ ਹੋ ਕੁਝ ਨਹੀਂ ਸਕਦਾ। ਅਗਲੀ ਖਬਰ ਤੁਹਾਡੇ ਸਾਹਮਣੇ ਰੱਖਦੇ ਨੇ। ਅਲ ਜਜ਼ੀਰਾ ਨੇ ਇੱਕ ਰਿਪੋਰਟ ਕੀਤੀ ਹੈ। ਉਹਨਾਂ ਕਿਹਾ ਜੀ ਇਹ ਬੜੀ ਸੋਚਣ ਵਾਲੀ ਗੱਲ ਹੈ ਕਿ ਉੱਥੇ 3-4 ਘੰਟਿਆਂ ਦੇ ਵਿੱਚ ਹੀ ਜਿਹੜਾ ਡੀ ਚੌਕ ਵਾਲਾ ਇਲਾਕਾ ਸੀ ਉਹ ਸਾਰਾ ਧੋ ਦਿੱਤਾ ਗਿਆ। तमाम सबूत गायब कर दिते, पेंट शेंट कर दिते, दीवारां जिथे गोलियां वजियां सी उन्हां नूं भी पूर पार दिता। जो कुछ कर सकते सी रातों रात वो इन्हां कर छड्डिया। हुण इत्थे बड़ा अहम सवाल है, वो भी एक रिटायर्ड ब्रिगेडियर साहब ने, उन्होंने मैनूं घल्लिया। ब्रिगेडियर साहब ने मैनूं ये आख्या, हुण सोचो ब्रिगेडियर साहब ने मैनूं आइडिया दिता एक रिटायर्ड ने। उन्होंने कहा जी इन्हां कोलों पुछो कि जिस वेले लाहौर का कोर कमांडर हाउस जिन्होंने जनाह हाउस कहते हैं, उत्थे जिस वेले टुट फुट हुई सी और वो सारा उत्थे जिहड़ा भी केस बनाउंदे ने ਉਹਨੂੰ ਤੇ ਅੱਜ ਦੇ ਦਿਨ ਤੱਕ ਮੁਰੰਮਤ ਨਹੀਂ ਕੀਤਾ, ਉਹਨੂੰ ਤੇ ਉਂਝ ਹੀ ਖੰਡਰ ਛੱਡਿਆ। ਉਹਦੇ ਤੇ ਹੁਣ ਅਜਾਇਬ ਘਰ ਬਣਾ ਕੇ ਉੱਥੇ ਵਿਜ਼ਿਟ ਕਰਾਉਂਦੇ ਨੇ ਲੋਕਾਂ ਨੂੰ ਕਿ ਆਹ ਵੇਖੋ ਜੀ ਇਹਨੂੰ ਸਾੜਿਆ, ਇਹ ਸ਼ੀਸ਼ਾ ਤੋੜਿਆ, ਇਹ ਇੱਥੋਂ ਜਨਾਬ ਇਹ ਹੋਇਆ, ਇੱਥੇ ਟੇਬਲ, ਉਹਨੂੰ ਉਂਝ ਹੀ ਛੱਡਿਆ ਹੋਇਆ ਕਿਉਂਕਿ ਉਹਦੇ ਉੱਤੇ ਬਿਆਨੀਆਂ ਬਣਾਉਣਾ ਸੀ। ਉਹ ਝੂਠਾ ਸਾਰਾ ਕੁਝ ਪੀਟੀਆਈ ਤੇ ਪਾਉਣਾ ਸੀ। ਉੱਥੇ ਜਿਹੜਾ ਕੋਰ ਕਮਾਂਡਰ ਹਾਊਸ ਹੈ ਉੱਥੇ ਤੁਸੀਂ ਅਗਰ ਗੌਰ ਕਰੋ ਤੇ ਇੱਕ ਵੀ ਲਾਸ਼ ਨਹੀਂ ਡਿੱਗੀ ਲਾਹੌਰ ਵਾਲਾ ਜਿਹੜਾ, ਔਰ ਅੱਲਾ ਨਾ ਕਰੇ ਕਿ ਉੱਥੇ ਕੋਈ ਲਾਸ਼ ਡਿੱਗਦੀ, ਅਸੀਂ ਦੁਆ ਕਰਦੇ ਕਿਉਂਕਿ ਉਹ ਵੀ ਸਾਰੇ ਸਾਡੇ ਹੀ ਨੇ। ਉੱਥੇ ਕੋਈ ਲਾਸ਼ ਨਹੀਂ ਡਿੱਗੀ, ਉਹ ਬਗੈਰ ਕੋਈ ਲਾਸ਼ ਡਿੱਗਣ ਤੋਂ ਹੀ ਸਾਰਾ ਮੁੱਦਾ ਤਹਿਰੀਕ ਇਨਸਾਫ ਤੇ ਪਾ ਦਿੱਤਾ। ਤੇ ਇੱਥੇ ਜਿੱਥੇ ਲਾ ਤਾਦਾਦ ਲਾਸ਼ਾਂ ਡਿੱਗਣ ਦੀ ਰਿਪੋਰਟ ਹੈ, ਉੱਥੋਂ ਦੀ ਜਿਹੜੀ ਜਾਇ ਵਕੂਆ ਹੈ
ਉਹਨੂੰ ਜਨਾਬ 3 ਘੰਟਿਆਂ 'ਚ ਹੀ ਧੋ ਦਿੱਤਾ ਤੇ ਸਾਰੇ ਸਬੂਤ ਗਾਇਬ ਕਰ ਦਿੱਤੇ। ਇਹ ਬ੍ਰਿਗੇਡੀਅਰ ਸਾਹਿਬ ਨੇ ਮੈਨੂੰ ਕਿਹਾ ਕਿ ਜਨਾਬ ਇਹਨਾਂ ਦੇ ਕੋਲੋਂ ਸਵਾਲ ਪੁੱਛੋ, ਇਹਨਾਂ ਦੇ ਕੋਲੋਂ ਸਵਾਲ ਪੁੱਛੋ, ਔਰ ਸਵਾਲ ਪੁੱਛੋ ਇਹਨਾਂ ਨੂੰ ਕਿ ਉੱਥੋਂ तमाम ਜਿਹੜਾ ਚੀਜ਼ਾਂ ਨੂੰ ਧੋਤਾ ਗਿਆ ਹੈ, ਸਬੂਤ ਗਾਇਬ ਕੀਤੇ ਗਏ ਨੇ, ਇਹਦੀ ਐਡੀ ਕਾਹਦੀ ਕਾਲੀ ਸੀ? ਸਾਨੂੰ ਦੱਸੋ ਵੀ ਐਡੀ ਕਾਲ ਕਾਹਦੀ ਸੀ ਤੁਹਾਨੂੰ? ਉੱਥੇ ਰਹਿਣ ਦਿੰਦੇ ਸਬੂਤਾਂ ਨੂੰ। ਅੱਛਾ ਜੀ, ਅੱਗੇ ਚੱਲਦੇ, ਅੱਗੇ ਅਨਵਰ ਮਕਸੂਦ ਸਾਹਿਬ ਦੀ ਇੱਕ ਸਟੇਟਮੈਂਟ ਹੈ, ਉਹ ਤੁਹਾਨੂੰ ਸੁਣਾ ਦਿੰਦੇ, ਉੱਤੇ ਅਸੀਂ ਕੋਈ ਤਜਜ਼ੀਆ नहीं करना। ਇਹ जरा सुनो ਉਹ ਕਹਿੰਦੇ ਕੀ ਨੇ। जो नए हमारे आर्मी के चीफ हैं, जिस दिन ये हुए उस दिन मैं बहुत खुश हुआ कि एक इस्लामी मुल्क में एक हाफिज कुरान आर्मी का चीफ हुआ है, मगर उनको मैंने ISPR के थ्रू एक मैसेज भेजा कि बहुत अच्छी बात है आप हाफिज कुरान हैं, मगर सर तर्जुमा भी पढ़ लें। दुनिया में नाजायज़ औलाद तो आपको हर मुल्क में मिल जाएगी, मगर नाजायज़ हुकूमत सिर्फ पाकिस्तान में मिलेगी। सुन लिया जे, मेरा गल ये सुनना ही काफ़ी है। ਅਸੀਂ ਤੁਹਾਨੂੰ ਇਹਦੇ ਉੱਤੇ ਕਿਸੇ ਕਿਸਮ ਦਾ ਕੋਈ ਤਜਜ਼ੀਆ ਜਿਹੜਾ ਉਹ ਕਰਕੇ ਤੇ ਇਹਦੀ ਇਸ ਸਟੇਟਮੈਂਟ ਨੂੰ ਅਸੀਂ ਥੱਲੇ ਨਹੀਂ ਲੈ ਕੇ ਜਾਣਾ ਚਾਹੁੰਦੇ। ਇਸਲਾਮਾਬਾਦ ਪੁਲਿਸ ਦੇ ਜਿਹੜੇ 136 ਜਵਾਨ ਨੇ, ਉਹਨਾਂ ਨੇ ਜ਼ੁਲਮ ਦਾ ਹਿੱਸਾ ਬਣਨ ਤੋਂ ਇਨਕਾਰ ਕਰ ਦਿੱਤਾ ਸੀ। ਹੁਣ ਹਕੂਮਤ ਉਹਨਾਂ ਦੇ ਖਿਲਾਫ ਐਕਸ਼ਨ ਲੈਣ ਜਾ ਰਹੀ ਹੈ। ਲਿਸਟਾਂ ਉਹਨਾਂ ਦੀਆਂ ਹਕੂਮਤ ਨੇ ਪਬਲਿਕ ਕਰ ਦਿੱਤੀਆਂ ਨੇ ਤੇ ਇਹ ਉਹ ਕਾਂਸਟੇਬਲ ਨੇ ਔਰ ਨਾਲ ਉਹਨਾਂ ਦੇ ਸਬ ਇੰਸਪੈਕਟਰ ਨੇ, ASI ਨੇ। ਮੇਰਾ ਇਹਨਾਂ ਨਾਲ ਇਹੀ ਹੈ, ਇਹਨਾਂ ਸਾਰਿਆਂ ਨੂੰ, ਕਿ ਬਈ ਸ਼ਾਬਾਸ਼ ਹੈ, ਤੁਸੀਂ ਜ਼ੁਲਮ ਦਾ ਹਿੱਸਾ ਨਹੀਂ ਬਣੇ। ਇਹ ਕੋਈ 136 ਜਾਂ 128 ਦੀਆਂ ਲਿਸਟਾਂ ਨੇ, ਜਿੰਨੇ ਵੀ ਹੋ ਤੁਸੀਂ, ਤੁਹਾਡੀਆਂ ਲਿਸਟਾਂ ਹੁਣ ਸਾਡੇ ਕੋਲ ਵੀ ਆ ਗਈਆਂ ਨੇ। ਇਨਸ਼ਾਅੱਲਾ ਸਾਡੀ ਹਕੂਮਤ ਆਈ, ਤੁਹਾਨੂੰ ਬਹਾਲ ਵੀ ਕਰਾਂਗੇ, ਜਿਹੜਾ ਤੁਹਾਡਾ ਨੁਕਸਾਨ ਹੋਇਆ ਉਹ ਵੀ ਪੂਰਾ ਕਰਾਂਗੇ। ਤੁਹਾਡਾ ਬੜਾ ਸ਼ੁਕਰੀਆ, ਪੂਰੀ ਕੌਮ ਤੁਹਾਨੂੰ ਸ਼ਾਬਾਸ਼ ਦਿੰਦੀ ਹੈ ਕਿ ਤੁਸੀਂ ਇਸ ਜ਼ੁਲਮ ਦਾ ਹਿੱਸਾ ਬਣਨ ਤੋਂ ਇਨਕਾਰ ਕੀਤਾ ਹੈ। ਅੱਛਾ ਜੀ, ਜ਼ਾਹਿਦ ਗਸ਼ਕੋਰੀ ਸਾਹਿਬ ਨੇ, ਉਹਨਾਂ ਨੇ ਸਟੇਟਮੈਂਟ ਇਹ ਦਿੱਤੀ ਹੈ ਕਿ 3:19 ਤੋਂ ਮੌਤਾਂ ਸ਼ੁਰੂ ਹੋਈਆਂ, 9:40 ਤੱਕ ਉੱਥੇ ਲਾਸ਼ਾਂ ਡਿੱਗਦੀਆਂ ਰਹੀਆਂ। 3:19 ਤੋਂ 9:40, 6 ਘੰਟੇ 20 ਮਿੰਟ ਤੱਕ ਇਹ ਆਪਰੇਸ਼ਨ ਜਿਹੜਾ ਗੋਲੀਆਂ ਚੱਲਦੀਆਂ ਰਹੀਆਂ, ਲਾਸ਼ਾਂ ਡਿੱਗਦੀਆਂ ਰਹੀਆਂ। ਉਹਨਾਂ ਆਖਿਆ ਵੀ ਮੈਂ ਉੱਥੇ ਟਵੀਟ ਕੀਤਾ ਲਾਸ਼ਾਂ ਡਿੱਗਣ ਦੇ ਉੱਤੇ। ਮੇਰੇ ਉੱਤੇ 3 ਦਿਨ ਉਹਨਾਂ ਨੇ ਕਿਹਾ ਕਿ ਇਹ ਪ੍ਰੈਸ਼ਰ ਰਿਹਾ ਕਿ ਤੁਸੀਂ ਜਿਹੜਾ ਇਹ ਆਪਣਾ ਬਿਆਨ ਜਿਹੜਾ ਵਾਪਸ ਲਵੋ। ਉਹਨਾਂ ਕਿਹਾ ਮੈਂ ਆਪਣਾ ਬਿਆਨ ਵਾਪਸ ਨਹੀਂ ਲਿਆ, ਆਪਣਾ ਟਵੀਟ ਵਾਪਸ ਨਹੀਂ ਲਿਆ। ਪ੍ਰੈਸ਼ਰ ਮੇਰੇ ਤੇ ਬੜਾ ਰਿਹਾ, ਲੇਕਿਨ ਮੈਂ ਆਪਣਾ ਟਵੀਟ ਵਾਪਸ ਲੈਣ ਤੋਂ ਇਨਕਾਰ ਕਰ ਦਿੱਤਾ। ਅੱਗੇ ਹਾਮਦ ਮੀਰ ਸਾਹਿਬ ਨੇ ਨਵਾਜ਼ ਸ਼ਰੀਫ ਦਾ ਇੱਕ ਬਿਆਨ ਚਲਾਇਆ। ਉਹਨਾਂ ਨੇ ਆਖਿਆ ਕਿ ਨਵਾਜ਼ ਸ਼ਰੀਫ ਸਾਹਿਬ ਮਾਜ਼ੀ 'ਚ ਕੀ ਕਹਿੰਦੇ ਸਨ, ਤੇ ਅੱਜ ਮੁਨੀਫ ਫਾਰੂਕ ਆਂਦੇ ਨੇ ਕਿ ਮਰੀਮ ਨੇ ਜਿਹੜਾ ਬਿਆਨ ਦਿੱਤਾ ਹੈ ਕਿ ਗੰਦ ਸਾਫ਼ ਕਰੋ ਮੁਲਕ ਦੇ ਵਿੱਚੋਂ, ਸਿਆਸੀ ਕਚਰਾ ਸਾਫ਼ ਕਰੋ, ਗੰਦ ਸਾਫ਼ ਕਰੋ। ਮੁਨੀਫ ਫਾਰੂਕ ਕਹਿੰਦਾ ਹੈ ਕਿ ਇਹ ਮਰੀਮ ਸਾਹਿਬਾ ਜਿਹੜੀ ਹੈ ਇਹ ਇਮਰਾਨ ਖਾਨ ਬਾਰੇ ਗੱਲ ਕਰ ਰਹੀ ਹੈ ਔਰ ਫੌਜ ਵੱਲ ਵੇਖ ਰਹੀ ਹੈ, ਫੌਜ ਨੂੰ ਕਹਿ ਰਹੀ ਹੈ, ਫੌਜ ਦੇ ਜਰਨੈਲਾਂ ਨੂੰ ਕਹਿ ਰਹੀ ਵੀ ਕਚਰਾ ਮੈਨੂੰ ਸਾਫ਼ ਕਰਕੇ ਦਿਓ। ਤੇ ਇੱਥੇ ਹੀ ਨਹੀਂ, ਮੁਨੀਫ ਫਾਰੂਕ ਅਗਲੀ ਗੱਲ ਸਾਨੂੰ ਇਹ ਦੱਸਦਾ ਵੀ ਫੌਜ ਵੀ ਉਹਨਾਂ ਨੂੰ ਓਨ ਕਰਦੀ ਹੈ, ਮਰੀਮ ਦੀ ਇਹ ਸਟੇਟਮੈਂਟ ਨੂੰ, ਤੇ ਮਰੀਮ ਨੂੰ ਓਨ ਕਰਦੀ ਹੈ ਤੇ ਤਿਆਰ ਹੈ ਕੰਮ ਕਰਨ ਨੂੰ। ਇਹ ਮੁਨੀਫ ਫਾਰੂਕ ਸਾਹਿਬ ਦੱਸਦੇ ਨੇ। ਤੇ ਹੁਣ ਹਾਮਦ ਮੀਰ ਸਾਹਿਬ ਨੇ ਮਾਜ਼ੀ ਦਾ ਇੱਕ ਬਿਆਨ ਚਲਾਇਆ नवाज शरीफ साहब का, वो तुसी भी सुन लो। ये तो कहानियां ये जर्नैल बनाते हैं ना, जब ये गवर्नमेंट तोड़ते हैं, इलेक्टेड गवर्नमेंट को तहस नहस करते हैं या किसी प्राइम मिनिस्टर को या वज़ीर आज़म को ये गिरफ्तार करते हैं, तो फिर इस तरह की कहानियां इनको बनाए बगैर इनका काम आगे चलता नहीं है। पाकिस्तान तो मजाक नहीं है, इन जर्नैलों ने मजाक बना दिया। फौज का काम है बैरिक्स में रहना, फौज का काम है पाकिस्तान के फ्रंटियर्स को डिफेंड करना, फौज का काम है अपने प्रोफेशनल मामलात को देखना। फौज का काम मुल्क चलाना तो नहीं है ना। फौज का ये काम नहीं है कि वो पाकिस्तान के एक इलेक्टेड प्राइम मिनिस्टर को अरेस्ट कर लें और उसको जेलों में बंद कर दें, उस पर झूठे मुकदमे बना दें। फौज का ये काम नहीं है कि वो डेमोक्रेसी को एक घर की बांदी बना दे। फौज का ये काम नहीं है कि वो आए दिन कॉन्स्टिट्यूशन को तोड़ दे। फौज का ये काम नहीं है कि कभी वो सदर से इस्तीफा ले, कभी वो चीफ जस्टिस से इस्तीफा मांगे और कभी वो प्राइम मिनिस्टर से इस्तीफा मांगे। ये तो सब इन लोगों ने मजाक बनाया है पाकिस्तान को, और जो कि मुझे भी बहुत महसूस होता है। सुन लिया जे, कल दी ओनरशिप ये है। ਮੈਨੂੰ ਜਿਹੜਾ ਗੁਜ਼ਰਿਆ ਦਿਨ ਉਦਣ ਅਸੀਂ ਤੇ ਅੱਜ ਤੱਕ ਇਹ ਸਟੇਟਮੈਂਟਾਂ ਦਿੱਤੀਆਂ, ਜਿਹੜੀਆਂ ਸਟੇਟਮੈਂਟਾਂ ਇਹਨਾਂ ਦਿੱਤੀਆਂ ਨੇ ਇਦਾਰੇ ਦੇ ਤੌਰ ਤੇ ਜੋ ਕੁਝ ਵੀ ਹੋਇਆ ਉਹ ਤੁਹਾਡੇ ਸਾਹਮਣੇ। ਬਹਰਹਾਲ ਤੁਰੇ ਜਾਂਦੇ ਆ, ਆਖਰੀ ਖਬਰ ਤੁਹਾਡੇ ਸਾਹਮਣੇ ਜਿਹੜੀ ਰੱਖਣੀ ਹੈ ਉਹ ਇਹੀ ਰੱਖਣੀ ਹੈ ਕਿ ਤਹਿਰੀਕ ਇਨਸਾਫ ਦੇ ਜਿੰਨੇ ਵੀ ਵਰਕਰ ਨੇ ਉਹਨਾਂ ਵਿਚਾਰਿਆਂ ਦੇ ਉੱਤੇ ਜਿਹੜਾ ਜ਼ੁਲਮ ਕੀਤਾ ਗਿਆ ਉਹ ਤੇ ਕੀਤਾ ਹੀ ਗਿਆ, ਲੇਕਿਨ ਬਾਜੀ ਮਰੀਮ ਨੇ ਇੱਕ ਸਟੇਟਮੈਂਟ ਦਿੱਤੀ ਹੈ ਕਿ ਮੈਂ ਸਿਰਫ ਪਾਕਿਸਤਾਨੀ ਬ੍ਰਾਂਡ ਇਸਤੇਮਾਲ ਕਰਦੀ। ਅਸੀਂ ਸੋਚਿਆ ਕੋਈ ਇਛਰੇ ਤੋਂ ਵਾਕਈ ਸੱਚੀ ਕਹਿੰਦੀ ਸੀ ਅਜ਼ਮਾ ਬੁਖਾਰੀ ਕਿ ਬਾਜੀ ਜਿਹੜੀ ਹੈ ਉਹ ਕੋਈ 200, 250, 300 ਰੁਪਈਏ ਵਾਲਾ ਸੂਟ ਪਾਉਂਦੀ ਹੈ, ਕਿਉਂਕਿ ਸਟੇਟਮੈਂਟ ਤੇ ਇਹੋ ਜੀ ਸੀ ਕਿ ਮੈਂ ਲੋਕਲ ਬ੍ਰਾਂਡ ਇਸਤੇਮਾਲ ਕਰਦੀ। ਸ਼ੁਕਰੀਆ ਅਸੀਂ ਅਦਾ ਕਰਾਂਗੇ ਆਸ਼ਰ ਬਾਜਵਾ ਸਾਹਿਬ ਦਾ, ਜਿਨ੍ਹਾਂ ਨੇ ਲਿਸਟ ਜਾਰੀ ਕਰ ਦਿੱਤੀ। ਉਹਨਾਂ ਫਿਰ ਵਿਖਾਇਆ ਕਿ ਬਾਜੀ ਕਿਹੜਾ ਬ੍ਰਾਂਡ ਇਸਤੇਮਾਲ ਕਰਦੀ। ਇਹ ਜ਼ਰਾ ਵੇਖ ਲਓ ਲਿਸਟ ਤੇ ਤੁਹਾਨੂੰ ਆਪੇ ਪਤਾ ਲੱਗ ਜਾਏਗਾ ਵੀ ਇਹਦੇ ਵਿੱਚ ਪਾਕਿਸਤਾਨੀ ਬ੍ਰਾਂਡ ਕਿਹੋ ਜਿਹੇ ਨੇ। ਅਸੀਂ ਤਾਂ ਇਹਨਾਂ ਦੇ ਨਾਮ ਹੀ ਨਹੀਂ ਲੈਣੇ,
ਕਈਆਂ ਦੇ ਨਾਮ ਹੀ ਐਡੇ ਮਹਿੰਗੇ ਨੇ, ਜੀ ਕਰੇ ਨਾ ਲੈਣ ਦੇ ਉੱਤੇ ਹੀ ਸਾਨੂੰ ਬਿੱਲ ਆ ਜਾਏ। ਮਤਲਬ ਐਡੇ ਐਡੇ ਮਹਿੰਗੇ ਬ੍ਰਾਂਡ ਨੇ ਸਾਰੇ, ਵੀ ਡਰਦੇ ਆ ਇਹਨਾਂ ਦਾ ਮੈਂ ਨਾਂ ਨਹੀਂ ਲੈਣਾ, ਨਾਮ ਹੀ ਲਵਾਂਗੇ ਤੇ ਜਨਾਬ ਇਹਦਾ ਬਿੱਲ ਆ ਸਕਦਾ ਹੈ। ਇਹ ਹੋ ਸਕਦਾ ਸਾਡੇ ਮੂੰਹ 'ਚ ਫਸ ਜਾਣ ਇਹੋ ਜਿਹੇ ਮੁਸ਼ਕਿਲ ਨਾਂ ਨੇ ਇਹਨਾਂ ਦੇ। ਤੇ ਇਹ ਉਹ ਬ੍ਰਾਂਡ ਨੇ ਜਿਹੜੇ ਬਾਜੀ ਇਸਤੇਮਾਲ ਕਰਦੀ ਹੈ। ਬਾਜੀ ਪਤਾ ਨਹੀਂ ਇਹਨੇ ਝੂਠ ਕਿਉਂ ਮਾਰਦੀ ਹੈ, ਜਾਂ ਬਾਜੀ ਨੂੰ ਲੱਗਦਾ ਵੀ ਦੂਜੇ ਅੰਨੇ ਨੇ, ਬੇਵਕੂਫ ਨੇ, ਜਾਂ ਬਾਜੀ ਆਪਣੇ ਵਰਗਾ ਸਮਝਦੀ ਹੈ ਸਾਰਿਆਂ ਨੂੰ, ਪਤਾ ਨਹੀਂ ਕਿਉਂ ਝੂਠ ਮਾਰਦੀ ਹੈ। ਬਾਜੀ ਮੇਰਾ ਖਿਆਲ ਆਦਤਨ ਝੂਠ ਮਾਰਦੀ ਹੈ, ਬਾਜੀ ਦਾ ਹੋਰ ਕੋਈ ਕਸੂਰ ਨਹੀਂ ਹੈ। ਅੱਛਾ ਜੀ, ਅਗਲੀ ਖਬਰ ਜਿਹੜੀ ਆਖਰੀ ਖਬਰ ਤੁਹਾਡੇ ਸਾਹਮਣੇ ਰੱਖਣੀ ਹੋਈ ਹੈ ਕਿ ਪੰਜਾਬ ਕਬੀਨਾ ਨੇ ਆਪਣੇ ਵਜ਼ੀਰਾਂ, ਮਸ਼ੀਰਾਂ ਤੇ तमाम MPAs ਉਹਨਾਂ ਦੀਆਂ ਤਨਖਾਹਾਂ ਵਧਾਈਆਂ ਨੇ। ਉਹਨਾਂ ਆਖਿਆ ਭੁੱਖੇ ਮਰ ਗਏ, ਤਨਖਾਹਾਂ ਵਧਾਓ। ਲੱਖਾਂ ਰੁਪਈਆ ਉਹਨਾਂ ਦੀਆਂ ਤਨਖਾਹਾਂ ਦੇ ਵਿੱਚ ਇਜ਼ਾਫਾ ਕੀਤਾ ਤੇ ਕਰੋੜਾਂ ਰੁਪਈਆ ਜਿਹੜਾ ਨਾ ਉਹ ਖਜ਼ਾਨੇ ਦੇ ਉੱਤੇ ਉਹਦਾ ਮਜ਼ੀਦ ਬੋਝ ਪਏਗਾ। ਖਾਓ ਖਾਓ ਲੁੱਟੋ, ਪਿਓ ਦਾ ਮਾਲ ਹੈ। ਆਵਾਮ ਵਿਚਾਰੀ ਜਿੰਨੀ ਮਰਜ਼ੀ ਭੁੱਖੀ ਮਰੇ। ਉਧਰ ਕਾਸ਼ਤਕਾਰ ਮਾਰ ਦਿੱਤਾ ਜੇ ਉਹਦੇ ਕੋਲ ਕਣਕ ਨਹੀਂ ਲਈ, ਬਾਕੀ ਮਜ਼ਦੂਰ ਮਰ ਗਿਆ ਹਰ ਪਾਸੇ, ਤੇ ਤੁਸੀਂ ਆਪਣੀਆਂ ਤਨਖਾਹਾਂ ਵਧਾਓ। ਇਹ ਬਿਹਤਰੀਨ ਕੰਮ ਕਰ ਰਹੇ ਜੇ ਤੁਸੀਂ। ਮੇਰਾ ਮਤਲਬ ਤੁਹਾਨੂੰ ਫਿਕਰ ਦੀ ਕਿਹੜੀ ਗੱਲ ਹੈ, ਕਿਹੜਾ ਘਰੋਂ ਦੇਣੇ ਜੇ ਪੈਸੇ? ਪੈਸੇ ਆਵਾਮ ਦੇ ਨੇ, ਟੈਕਸ ਦੇ ਨੇ, ਦੱਬ ਕੇ ਲੁੱਟੋ। ਮੇਰਾ ਮਤਲਬ ਹੈ ਕਿ ਤੁਹਾਨੂੰ ਪੁੱਛਣ ਵਾਲਾ ਕੋਈ ਹੈ ਹੀ ਨਹੀਂ। ਤੇ ਇਹ ਖਬਰਾਂ ਸਨ ਜੀ। ਅਗਰ ਪਿੱਛੇ ਕੋਈ ਸ਼ੋਰ ਰਿਹਾ ਹੋਵੇ ਵੀਲੌਗ ਤੇ ਮਾਜ਼ਰਤ, ਕਿਉਂਕਿ ਮੈਂ ਐਸੀ ਜਗ੍ਹਾ ਤੇ ਬੈਠਾ ਹਾਂ ਜਿੱਥੇ ਪਿੱਛੇ ਪਬਲਿਕ ਹੈ, ਤੇ ਅਗਰ ਕੋਈ ਸ਼ੋਰ ਆਇਆ ਹੋਵੇ ਤੇ ਉਹਦੇ ਵਾਸਤੇ ਮਾਜ਼ਰਤ। ਮੈਨੂੰ ਇੱਥੋਂ ਦਿਓ ਇਜਾਜ਼ਤ ਤੇ ਰੱਬ ਰੱਖਾ।